ਜਿਹਨੂੰ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ। ਕਿਵੇਂ ਜ਼ਾਤ ਪਾਤੀ ਵੰਡ ਪੰਜਾਬ ਦੇ ਵਿੱਚ ਉਹ ਸਿੱਖ ਜਿਹੜੇ ਜੇ ਅਕਾਲੀ ਦਲ ਦਾ ਮਤਲਬ ਸੀ ਜਿਸ ਦੇ ਵਿੱਚ ਦਲਿਤ ਭਾਈਚਾਰੇ ਦੇ ਬਰਾਬਰ ਰਾਦਰ ਮੈਜੋਰਟੀ ਸੀਟਾਂ ਜਿਹੜੀਆਂ ਰਿਜ਼ਰਵ ਸੀ ਉਹਨਾਂ ਚੋਂ ਅਕਾਲੀ ਜਿੱਤਦੇ ਸੀ, ਕਿਉਂਕਿ ਉਹਨਾਂ ਨੂੰ ਵੀ ਸੀ ਕਿ ਬਈ ਸਿੱਖੀ ਨੇ ਸਾਨੂੰ ਕਿਸ ਲੈਵਲ ਦੇ ਉੱਤੇ ਲਿਆ ਕੇ ਖੜਾ ਕੀਤਾ। ਅੱਜ ਹਾਲਾਤ ਇਹ ਨੇ ਕਿ ਵੀ ਬੀਜੇਪੀ ਜਿਹੜੀ ਹੈ ਉਹ ਮਰਜ਼ੀ ਦੇ ਨਾਲ ਜਿੱਥੋਂ ਮਰਜ਼ੀ ਉਹਨਾਂ ਦੇ ਜਿਹਨੂੰ ਮਰਜ਼ੀ ਇੱਧਰ ਨੂੰ ਲੈ ਆਏ, ਪਾਰਟੀ ਜੁਆਇਨ ਕਰਾ ਲਏ, ਵੱਡੇ ਵੱਡੇ ਪੱਗਾਂ ਵਾਲੇ ਜਿਹੜੇ ਨੇ ਉਹਨਾਂ 'ਚ ਜਾ ਕੇ ਬੈਠੇ ਨੇ, ਕੁਛ ਆਉਣ ਵਾਲੇ ਪੀਰੀਅਡ 'ਚ ਨਜ਼ਰ ਆਉਣਗੇ। 45 ਤੋਂ ਘੱਟ ਸੀਟਾਂ ਨਹੀਂ ਸੀ ਇਹਨਾਂ ਦੇ ਕੋਲ ਹੁੰਦੀਆਂ ਮਿਨੀਮਮ। ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਤਾਂ ਐਬਸੋਲੂਟ ਮੈਜੋਰਟੀ 2/3 ਤੱਕ ਵੀ ਗਏ। ਅੱਜ ਹਾਲਾਤ ਇਹ ਹੈ ਕਿ ਇੱਕ ਬਿਕਰਮਜੀਤ ਮਜੀਠੀਆ ਦੀ ਘਰ ਵਾਲੀ ਅਕਾਲੀ ਦਲ ਦੀ ਨੁਮਾਇੰਦਾ ਹੈ ਅਸੈਂਬਲੀ। ਹੁਣ ਉਹਨਾਂ ਨੇ ਜਦੋਂ ਮੋਦੀ ਦਾ ਇਹ ਸੈਲੀਬ੍ਰੇਟ ਕੀਤਾ ਕਿ ਜੀ ਨਹਿਰੂ ਨਾਲੋਂ ਵੀ ਜ਼ਿਆਦਾ ਵਕਤ ਹੋ ਗਏ, ਤੇ ਉਹਨਾਂ ਨੇ ਐਨਡੀਏ ਬਣਾਉਣ ਦੇ ਵਿੱਚ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਅਸੀਂ ਪ੍ਰਕਾਸ਼ ਸਿੰਘ ਬਾਦਲ ਦਾ ਵੀ ਉਹਦੇ 'ਚ 7 ਜਿਹੜੇ ਬੰਦਿਆਂ ਦੇ ਨਾਂ ਲਏ, ਵਾਜਪਾਈ ਔਰ ਦੂਜੇ ਤੀਜੇ ਬਾਦਲ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਐਨਡੀਏ ਦੇ ਕਰਨ ਦਾ। ਔਰ ਜਿਉਂ ਹੀ ਇਹ ਖਬਰ ਆਈ ਸੁਖਬੀਰ ਸਿੰਘ ਬਾਦਲ ਨੇ ਵੀ ਵਧਾਈ ਦੇ ਦਿੱਤੀ ਮੋਦੀ ਨੂੰ ਕਿ ਜੀ ਤੁਹਾਡੀ ਡਿਵੋਸ਼ਨ ਡੈਡੀਕੇਸ਼ਨ ਫਲਾਣੇ ਦੇ ਥੱਲੇ ਜਿਹੜਾ ਦੇਸ਼ ਬੜੀ ਤਰੱਕੀ ਕਰ ਰਿਹਾ ਕਿ ਇਸ ਵੇਲੇ ਸੁਖਬੀਰ ਬਾਦਲ ਬੇਤਾਬ ਹੈ ਬੀਜੇਪੀ ਦੀ ਗੋਦ 'ਚ ਬਹਿਣ ਲਈ। ਅੱਜ ਵੀ ਉਹ ਜਨਰੇਸ਼ਨ ਸਾਡੇ ਬਾਬਿਆਂ ਮਾਤਾਵਾਂ ਦੀ ਹੈ ਜਿਹੜੇ ਜਦੋਂ ਘਰਾਂ ਦੇ ਵਿੱਚ ਵੀ ਹੁੰਦਾ ਸੀ ਕਹਿੰਦੇ ਜੀ ਵੋਟ ਤਾਂ ਅਸੀਂ ਪੰਥ ਨੂੰ ਪਾਉਣੀ। ਉਹਨਾਂ ਦੇ ਲਈ ਪੰਥ ਦਾ ਮਤਲਬ ਤਕੜੀ ਸੀ। ਔਰ ਉਹ ਜਿਹੜਾ ਪੰਥ ਦੇ ਨਾਲ ਸਿਨੋਨਿਮਸ ਅਕਾਲੀ ਦਲ ਸੀ ਜਿਹਨੂੰ ਬਾਦਲਾਂ ਨੇ ਆਪਣੀ ਜਗੀਰ ਬਣਾਇਆ, ਅੱਜ ਉਹਨਾਂ ਨੇ ਕਿੱਥੇ ਲਿਆ ਕੇ ਸੁੱਟਿਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक टू आवर प्रोग्राम। सो व्यूअर्स गलबात करन जा रहे हैं कि बीजेपी 2027 ਵਿੱਚ ਪੰਜਾਬ ਵਿੱਚ ਜਿੱਤ ਦਾ ਝੰਡਾ ਗੱਡਣ ਲਈ ਬੇਤਾਬ ਹੈ। ਇਸ ਪੱਖੋਂ ਸੁਖਬੀਰ ਬਾਦਲ ਤੇ ਵੀ ਦੌਰੇ ਪਾਏ ਜਾ ਰਹੇ ਨੇ ਕਿ ਸੁਖਬੀਰ ਬਾਦਲ ਮੁੜ ਬੀਜੇਪੀ ਦੀ ਝੋਲੀ ਵਿੱਚ ਬੈਠੇਗਾ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਈ ਵਾਰ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਜਥੇਬੰਦੀਆਂ ਦੇ ਐਂਗਲ ਤੋਂ ਇਸ ਕਿਸਮ ਦਾ ਜਵਾਲ ਆਉਂਦਾ ਹੈ, ਡਾਊਨਫਾਲ ਆਉਂਦਾ ਹੈ, ਉਹਨਾਂ ਦੀ ਗਿਰਾਵਟ ਹੁੰਦੀ ਹੈ ਕਿ ਬੰਦਾ ਸੋਚ ਵੀ ਨਹੀਂ ਸਕਦਾ ਕਿ ਭਾਈ ਕਿੱਥੋਂ ਕੀ ਸੀ ਤੇ ਕੀ ਬਣ ਗਿਆ। ਹੁਣ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ 1925 ਦੇ ਵਿੱਚ RSS ਦੀ ਸਥਾਪਨਾ ਹੈਡਗਵੇਅਰ ਮਹਾਰਾਸ਼ਟਰ ਦਾ ਇੱਕ ਬ੍ਰਾਹਮਣ ਕਰਦਾ ਹੈ ਔਰ ਉਸ ਦਾ ਕੋਈ ਉਸ ਸਮਾਜਿਕ ਸੰਸਥਾ ਦੇ ਤੌਰ ਤੇ ਆਉਂਦੀ ਹੈ, ਪਰ ਪੋਲੀਟੀਕਲ ਮਿਸ਼ਨ ਉਹਨਾਂ ਦਾ ਮਿਸ਼ਨ ਪੋਲੀਟੀਕਲ ਹੈ, ਹਿੰਦੂ ਹਿੰਦੀ ਹਿੰਦੁਸਤਾਨ, ਕਿ ਵੀ ਇਹ ਹਿੰਦੂਆਂ ਦਾ ਮੁਲਕ ਹੈ। ਔਰ ਉਹਨਾਂ ਜ਼ਮਾਨਿਆਂ ਦੇ ਵਿੱਚ ਉਹ ਹਿਟਲਰ ਨੂੰ ਵੀ ਐਪਰੀਸ਼ੀਏਟ ਕਰਦਾ ਹੈ, ਮੁਸੋਲਿਨੀ ਨੂੰ ਵੀ ਕਰਦਾ ਹੈ ਔਰ ਉਹ ਇਹ ਕਹਿੰਦਾ ਵੀ ਜੋ ਹੱਲ ਹਿਟਲਰ ਨੇ ਘੱਟ ਗਿਣਤੀਆਂ ਦਾ ਕੱਢਿਆ ਯਹੂਦੀਆਂ ਦੇ ਨਾਲ ਜੋ ਕੀਤਾ, ਇਹੀ ਇੱਥੇ ਮੁਸਲਮਾਨਾਂ ਔਰ ਈਸਾਈਆਂ ਦੇ ਨਾਲ ਹੋਏਗਾ ਔਰ ਹੋਣਾ ਚਾਹੀਦਾ। ਗਾਂਧੀ ਦਾ ਮਰਡਰ ਉਹਨਾਂ ਦੇ ਖਾਤੇ 'ਚ ਪੈਂਦਾ ਹੈ, ਭਾਵੇਂ ਕਿ ਉਹ ਹਿੰਦੂ ਮਹਾਸਭਾ ਦੇ ਰੂਪ ਦੇ ਵਿੱਚ ਜਾਂ ਸਾਵਰਕਰ ਦਾ ਜਿਹੜਾ ਹਿੰਦੂ ਮਹਾਸਭਾ ਦਾ ਪ੍ਰਧਾਨ ਸੀ ਨਥੂਰਾਮ ਗੋਡਸੇ, ਉਸ ਦੀ ਮੈਗਜ਼ੀਨ ਲਈ ਕੰਮ ਕਰਦਾ ਸੀ। 3 ਵਾਰ ਇਹ ਬੈਨ ਹੁੰਦੀ ਹੈ ਜਮਾਤ। ਗਾਂਧੀ ਦੇ ਮਰਡਰ ਤੋਂ ਬਾਅਦ, ਐਮਰਜੈਂਸੀ ਦੇ ਵੇਲੇ, ਬਾਬਰੀ ਮਸਜਿਦ ਢਾਹਣ ਤੋਂ ਬਾਅਦ। ਅੱਜ 1 ਬਿਲੀਅਨ 500 ਮਿਲੀਅਨ ਲੋਕਾਂ ਦੀ ਕਿਸਮਤ ਦਾ ਫੈਸਲਾ ਇਹ RSS ਦੀ ਹਿੰਦੂਤਵੀ ਜਮਾਤ 100 ਸਾਲ ਬਾਅਦ ਇਹਨਾਂ ਦੇ ਹੱਥ 'ਚ ਪਾਵਰ ਹੈ। ਹੁਣ ਇਸ ਦੇ ਉਲਟ 1920 ਦੇ ਵਿੱਚ ਅਕਾਲੀ ਦਲ ਹੋਂਦ ਦੇ ਵਿੱਚ ਆਉਂਦਾ ਹੈ, ਜਲਿਆਂਵਾਲਾ ਬਾਗ ਵਾਪਰ ਚੁੱਕਾ ਹੈ, ਇੱਕ ਖੌਫ ਹੈ, ਡਰ ਹੈ ਲੋਕਾਂ ਦੇ ਵਿੱਚ, ਪਰ ਅਕਾਲੀ ਬਾਹਰ ਨਿਕਲਦੇ ਨੇ ਔਰ ਉਹਨਾਂ ਨੇ ਉਸ ਫਜ਼ਾ ਨੂੰ ਬਦਲਿਆ, ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਇਆ। ਸਿੱਧੀ ਟੱਕਰ ਸੀ ਅੰਗਰੇਜ਼ੀ ਸਰਕਾਰ ਨਾਲ, ਕਿਉਂਕਿ
ਅੰਗਰੇਜ਼ੀ ਸਰਕਾਰ ਉਹਨਾਂ ਦੀ ਪਿੱਠ ਦੇ ਉੱਤੇ ਸੀ ਮਹੰਤਾਂ ਦੀ। ਔਰ ਇਸੇ ਤਰ੍ਹਾਂ ਜਦੋਂ ਪਹਿਲਾ ਫਤਿਹ ਚਾਬੀਆਂ ਦਾ ਮੋਰਚਾ ਹੁੰਦਾ ਹੈ ਬਾਬਾ ਖੜਕ ਸਿੰਘ ਦੀ ਕਮਾਂਡ ਥੱਲੇ, ਕਹਿੰਦੇ ਨੇ ਵੀ ਚਾਬੀਆਂ ਇੱਥੇ ਰੱਖ, ਡੀਸੀ ਨੂੰ ਕਹਿੰਦੇ ਨੇ, ਜਿਹੜੀ ਤੋਸ਼ੇਖਾਨੇ ਦੀਆਂ ਲੈ ਗਏ ਸੀ। ਤੇ ਗਾਂਧੀ ਵੀ ਜਿਹੜਾ ਉਹ ਟੈਲੀਗ੍ਰਾਮ ਭੇਜਦਾ ਕਿ ਕੰਗ੍ਰੈਚੁਲੇਸ਼ਨਸ, ਯੂ ਹੈਵ ਵਨ ਦਾ ਫਸਟ ਬੈਟਲ ਆਫ ਇੰਡੀਪੈਂਡੈਂਸ। ਸਿੱਖਾਂ ਨੂੰ ਕਹਿੰਦਾ ਵਧਾਈਆਂ, ਤੁਸੀਂ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ, ਹੁਣ ਤੁਸੀਂ ਸਾਰੇ ਮੁਲਕ ਨੂੰ ਜਿਹੜਾ ਉਹ ਆਜ਼ਾਦ ਕਰਵਾਉਣਾ ਹੈ ਇਹ ਉਹ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਦਲ ਦਾ ਇਤਿਹਾਸ, ਉਹ ਗੁਰੂ ਕੇ ਬਾਗ ਦਾ ਮੋਰਚਾ ਹੋਏ, ਸਾਕਾ ਨਨਕਾਣਾ ਸਾਹਿਬ ਹੋਏ, ਜੈਤੋ ਮਸ਼ੀਨ ਗਨਾਂ ਦੇ ਸਾਹਮਣੇ ਖਲੋਣ ਦੀ ਗੱਲ ਹੋਏ, ਜੇਲਾਂ, ਇਕੱਲੇ ਕਸ਼ਹਿਰੇ ਦੇ ਵਿੱਚ ਬਾਬਾ ਖੜਕ ਸਿੰਘ ਵਰਗਾ ਲੀਡਰ ਜਿਹੜਾ ਉਹ ਜੇ ਉਹ ਸਿਰ ਤੇ ਪਰਨਾ ਜਿਹੜਾ ਛੋਟੀ ਪੱਗ ਲਾਅ ਨਹੀਂ ਕਰਦੇ, ਉਹ ਸਾਰੇ ਹੀ ਕੱਪੜੇ ਲਾ ਦਿੰਦੇ ਨੇ ਕਿ ਵੀ ਸਿਰਫ ਮੈਂ ਕਸ਼ਹਿਰੇ 'ਚ ਅਟਕ, ਔਰ ਉਹ ਪਹਾੜਾਂ ਦੇ ਵਿੱਚ ਠੰਡ ਦੇ ਉਸ ਵਾਦੀਆਂ ਦੇ ਵਿੱਚ ਜਾ ਕੇ ਜੇਲਾਂ 'ਚ ਜਿੱਥੇ ਰੱਖਿਆ ਹੋਇਆ ਉੱਥੇ ਉਹ ਵਿੰਟਰ ਗੁਜ਼ਾਰਦੇ ਨੇ ਇਸ ਲੈਵਲ 'ਤੇ। ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਅਕਾਲੀ ਦਾ ਮਤਲਬ ਹੀ ਇਹ ਹੁੰਦਾ ਸੀ ਕਿ ਜਿਹਨੇ ਇਸ ਬਾਰੇ ਮਸ਼ਹੂਰ ਸੀ ਕਿ ਵੀ ਜੇ ਇੱਕ ਮੋਰਚੇ 'ਚੋਂ ਨਿਕਲੇ ਹੈ, ਉਹ ਗ੍ਰਿਫਤਾਰੀ ਕਈ ਵਰਿਆਂ ਬਾਅਦ ਆਏ, ਔਰ ਜਦੋਂ ਆ ਰਹੇ ਹੁੰਦੇ ਸੀ ਤਾਂ ਲੋਕ ਪੁੱਛਦੇ ਸੀ ਕਿ ਅਕਾਲੀ ਜੀ ਹੁਣ ਵਾਪਸ ਜੇਲ੍ਹ ਕਦੋਂ ਜਾਣਾ, ਉਹਨਾਂ ਸੀ ਵੀ ਮੋਰਚੇ ਦਾ ਕੋਈ ਹੋਰ ਮੋਰਚਾ ਲੱਗਾ। ਸੋ ਇਹ ਇਸ ਲੈਵਲ ਦੀ ਪਾਰਟੀ ਜਿਹਨੂੰ ਅੰਗਰੇਜ਼ਾਂ ਨੇ ਵੀ ਜਿਨ੍ਹਾਂ ਦੇ ਸਾਹਮਣੇ ਗੋਡੇ ਟੇਕੇ, ਅੱਜ ਅਸੀਂ 100 ਸਾਲ ਬਾਅਦ ਉਹੀ ਕੰਪੈਰੀਜ਼ਨ RSS ਤੋਂ 5 ਸਾਲ ਪਹਿਲਾਂ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਣ ਦੇ ਵਿੱਚ ਆਉਂਦਾ ਹੈ। ਸ਼੍ਰੋਮਣੀ ਕਮੇਟੀ ਜਿਹੜੀ 1925 ਗੁਰਦੁਆਰਾ ਗਜ਼ਟ ਦੇ ਉਹਦੇ ਐਕਟ ਦੇ ਥੱਲੇ, ਸਰਕਾਰੀ ਐਕਟ ਦੇ ਥੱਲੇ ਬਣਦੀ ਹੈ। 47 ਦੇ ਵਿੱਚ ਦੌਰ ਦੇ ਵਿੱਚ ਅਸੀਂ ਤੀਸਰੀ ਧਿਰ ਵਜੋਂ ਜੇ ਸਿੱਖਾਂ ਦੀ ਨੁਮਾਇੰਦਗੀ ਕਿਸੇ ਨੇ ਕੀਤੀ ਰਾਊਂਡ ਟੇਬਲ ਕਾਨਫਰੰਸ, ਔਰ ਦੂਸਰੀ 'ਚ ਅਕਾਲੀ ਦਲ ਨੇ ਕੀਤੀ। ਔਰ ਇਸ ਸਭ ਦੇ ਬਾਵਜੂਦ ਕਿ 40% ਸਿੱਖ ਬੇਘਰੇ ਹੋਏ, ਦੂਜੇ ਪੰਜਾਬ 'ਚੋਂ 3-4 ਲੱਖ ਮਰ ਕੇ ਇੱਧਰ ਆਏ, ਫਿਰ ਵੀ ਇਹਦੇ ਬਾਵਜੂਦ ਕਿ 47 ਦੌਰ 'ਚ ਦੀ ਗਲਤੀ ਕੀਤੀ ਮਾਸਟਰ ਤਾਰਾ ਸਿੰਘ ਔਰ ਉਹਨਾਂ ਦੇ ਉਹ ਸਾਥੀਆਂ ਨੇ, ਲੇਕਿਨ ਕਿਵੇਂ ਉਹਨਾਂ ਨੇ ਜਥੇਬੰਦ ਕੀਤਾ ਕੌਮ ਨੂੰ, ਕਿਵੇਂ ਉਹਨਾਂ ਨੇ ਪੰਜਾਬੀ ਸੂਬਾ ਮੋਰਚਾ 1950 ਤੱਕ ਪਹੁੰਚਦਿਆਂ ਲਾਇਆ, ਉਹਨੂੰ ਹਾਸਲ ਵੀ ਕੀਤਾ, ਭਾਵੇਂ ਵੱਢਿਆ ਟੁੱਕਿਆ ਲੰਗੜਾ ਲੂਲਾ ਹੀ ਸਹੀ। ਫਿਰ ਉਸ ਨੂੰ ਜਿਹੜਾ ਧਰਮਯੁੱਧ ਮੋਰਚਾ, ਲਾਸਟ ਮੋਰਚਾ ਜਿਹੜਾ 42 ਸਾਲ ਤੋਂ ਵੀ ਪਹਿਲਾਂ ਜਿਹੜਾ ਉਹਨਾਂ ਨੇ ਲਾਇਆ, ਉਸ ਤੋਂ ਬਾਅਦ ਅਕਾਲੀ ਦਲ ਕਿਵੇਂ ਗਿਆ, ਕਿਵੇਂ ਇਹਨੂੰ ਟੌੜਾ ਬਾਦਲ ਤਲਵੰਡੀ ਦੀ ਟਰਾਇਓ ਨੇ ਇਸ ਦਾ ਡਿਕਲਾਈਨ ਸ਼ੁਰੂ ਕੀਤਾ। ਫਿਰ ਵੀ ਟੌੜੇ ਦੇ ਹੁੰਦਿਆਂ ਤਾਂ ਕੁਛ ਨਾ ਕੁਛ ਗੱਲ ਬਾਦਲ ਟੱਬਰ ਦੇ ਹੱਥ ਆਇਆ, ਕਿਵੇਂ ਇਹਨਾਂ ਨੇ ਇੰਸਟੀਟਿਊਸ਼ਨ ਹੀ ਡਿਸਟਰੋਏ ਕੀਤੇ। ਅਕਾਲੀ ਦਲ ਤਾਂ ਕੀਤਾ ਹੀ ਕੀਤਾ, ਇਹਨੂੰ ਆਪਣਾ ਫਿਫਟਮ ਬਣਾ ਲਿਆ, ਆਪਣੀ ਜਾਗੀਰ ਬਣਾ ਲਿਆ। ਨਤੀਜੇ ਦੇ ਤੌਰ ਤੇ ਉੱਤੇ ਅਕਾਲ ਤਖਤ ਨੂੰ ਬਿਲਿਟਲ ਕੀਤਾ। ਜਦੋਂ ਤੱਕ ਦਸੰਬਰ 2025 ਦੇ ਵਿੱਚ 2024 ਦੇ ਵਿੱਚ ਜਦੋਂ ਸਜ਼ਾ ਵੀ ਸੁਣਾਈ ਜਾਂਦੀ ਹੈ, ਉਦੋਂ ਮੰਨ ਵੀ ਲੈਂਦਾ, ਫਿਰ ਕਿਵੇਂ ਵਾਪਸ ਉਹ ਸਾਰਾ ਫਲਾਊਟ ਕਰਕੇ ਅੱਜ ਹਾਲਾਤ ਇਹ ਨੇ ਕਿ ਅਕਾਲੀ ਦਲ ਕੋਈ ਪੁਨਰ ਜੀਵਤ ਹੋ ਰਿਹਾ, ਯਾਨੀ ਹਰਪ੍ਰੀਤ ਸਿੰਘ ਦੇ ਨਾਂ ਥੱਲੇ ਬਾਦਲ ਅਕਾਲੀ ਦਲ, ਇਹਨਾਂ ਦਾ ਜੋ ਜਲੂਸ ਨਿਕਲਿਆ ਨਿਕਲ ਰਿਹਾ, ਉਹੀ ਪਰਸਨਲ ਲਾਇਲਟੀ, ਵਾਰਿਸ ਪੰਜਾਬ ਦੇ ਜਿਹੜਾ ਉਹ ਨੌਜਵਾਨਾਂ ਦੀਆਂ ਐਸਪੀਰੇਸ਼ਨਸ ਨੂੰ ਲੈ ਕੇ ਉਹ ਅੱਗੇ ਤੁਰਨ ਦੀ ਲਾਈਨ ਹੈ। ਔਰ ਦੂਸਰੇ ਪਾਸੇ ਜਿਹੜਾ ਕਿਵੇਂ ਬੀਜੇਪੀ ਨੇ ਆਪਣੇ ਅਗਲੇ ਵਰ੍ਹੇ ਦੇ ਵਿੱਚ 2027 ਦੇ ਵਿੱਚ ਪੰਜਾਬ ਨੂੰ ਫਤਿਹ ਕਰਨ ਦੇ ਲਈ ਉਹ ਕਿਵੇਂ ਜ਼ਲੀਲ ਕਰ ਰਹੇ ਨੇ। ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਵੀ ਜਿਹਨੂੰ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ, ਕਿਵੇਂ ਜ਼ਾਤ ਪਾਤੀ ਵੰਡ ਪੰਜਾਬ ਦੇ ਵਿੱਚ ਉਹ ਸਿੱਖ ਜਿਹੜੇ, ਜੇ ਅਕਾਲੀ ਦਲ ਦਾ ਮਤਲਬ ਸੀ ਜਿਸ ਦੇ ਵਿੱਚ ਦਲਿਤ ਭਾਈਚਾਰੇ ਦੇ ਬਰਾਬਰ ਰਾਦਰ ਮੈਜੋਰਟੀ ਸੀਟਾਂ ਜਿਹੜੀਆਂ ਰਿਜ਼ਰਵ ਸੀ ਉਹਨਾਂ 'ਚੋਂ ਅਕਾਲੀ ਜਿੱਤਦੇ ਸੀ, ਕਿਉਂਕਿ ਉਹਨਾਂ ਨੂੰ ਵੀ ਸੀ ਕਿ ਬਈ ਸਿੱਖੀ ਨੇ ਸਾਨੂੰ ਕਿਸ ਲੈਵਲ ਦੇ ਉੱਤੇ ਲਿਆ ਕੇ ਖੜਾ ਕੀਤਾ। ਅੱਜ ਹਾਲਾਤ ਇਹ ਨੇ ਕਿ ਵੀ ਬੀਜੇਪੀ ਜਿਹੜੀ ਹੈ ਉਹ ਮਰਜ਼ੀ ਦੇ ਨਾਲ ਜਿੱਥੋਂ ਮਰਜ਼ੀ ਉਹਨਾਂ ਦੇ ਜਿਹਨੂੰ ਮਰਜ਼ੀ ਇੱਧਰ ਨੂੰ ਲੈ ਆਏ, ਪਾਰਟੀ ਜੁਆਇਨ ਕਰਾ ਲਏ, ਵੱਡੇ ਵੱਡੇ ਪੱਗਾਂ ਵਾਲੇ ਜਿਹੜੇ ਨੇ ਉਹਨਾਂ 'ਚ ਜਾ ਕੇ ਬੈਠੇ ਨੇ, ਕੁਛ ਆਉਣ ਵਾਲੇ ਪੀਰੀਅਡ 'ਚ ਨਜ਼ਰ ਆਉਣਗੇ। ਔਰ ਉਹ ਅਕਾਲੀ ਦਲ ਜਿਹੜਾ 117 ਸੀਟਾਂ ਦੇ ਉੱਤੇ ਇਹਨਾਂ ਦੇ ਨਾਲ ਹੀ ਬੀਜੇਪੀ ਦੇ ਨਾਲ ਅਲਾਇੰਸ ਨਾਲ ਇਲੈਕਸ਼ਨਾਂ ਲੜਦਾ ਸੀ, 22-23 ਸੀਟਾਂ ਇਹਨਾਂ ਦੇ ਲਈ ਛੱਡੀਆਂ ਜਾਂਦੀਆਂ ਸੀ। ਔਰ ਬਾਕੀ ਔਰ ਹੈ ਹੀ ਕਿਉਂਕਿ 16-17 ਸੀਟਾਂ ਨੇ ਜਿਹੜੀਆਂ ਹਿੰਦੂ ਮੈਜੋਰਿਟੀ ਨੇ, ਉਹਦੇ 'ਚ ਵੀ ਬੀਜੇਪੀ ਨੇ ਮੈਕਸਿਮਮ 12-13 ਜਿੱਤੀਆਂ ਹੋਈਆਂ, 13 ਜਾਂ 14 ਇਸ ਤੋਂ ਬਿਯੋਂਡ ਅਦਰਵਾਈਜ਼ 6-7 ਦੇ ਉੱਤੇ ਸਿਮਟ ਜਾਂਦਾ ਸੀ। ਉਹ ਅਕਾਲੀ ਜਿਹੜੇ ਬਰਨਾਲੇ ਦੇ ਵੇੜੇ 2/3 ਮੈਜੋਰਿਟੀ ਦੇ ਨੇੜੇ ਪਹੁੰਚੇ, 74 ਸੀਟਾਂ। ਔਰ ਇੱਕਦਮ ਬਾਅਦ ਜਦੋਂ ਅਸੀਂ ਦੇਖਦੇ ਹਾਂ ਵੀ ਜਸਟਿਸ ਗੁਰਨਾਮ ਸਿੰਘ ਦੇ ਜਾਣ ਤੋਂ ਬਾਅਦ
ਦੋਨੋਂ ਅਕਾਲੀ ਦਲ ਇਕੱਠੇ ਹੋਏ, ਮਾਸਟਰ ਅਕਾਲੀ ਦਲ ਸੰਤ ਫਤਿਹ ਸਿੰਘ, 45 ਤੋਂ ਘੱਟ ਸੀਟਾਂ ਨਹੀਂ ਸੀ ਇਹਨਾਂ ਦੇ ਕੋਲ ਹੁੰਦੀਆਂ ਮਿਨੀਮਮ। ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਤਾਂ ਐਬਸੋਲੂਟ ਮੈਜੋਰਟੀ 2/3 ਤੱਕ ਵੀ ਗਏ। ਅੱਜ ਹਾਲਾਤ ਇਹ ਹੈ ਕਿ ਇੱਕ ਬਿਕਰਮਜੀਤ ਮਜੀਠੀਆ ਦੀ ਘਰ ਵਾਲੀ ਅਕਾਲੀ ਦਲ ਦੀ ਨੁਮਾਇੰਦਾ ਹੈ ਅਸੈਂਬਲੀ ਦੇ ਵਿੱਚ। ਹਾਲਾਂਕਿ ਇਹਦੇ ਬਾਵਜੂਦ ਸ਼੍ਰੋਮਣੀ ਕਮੇਟੀ ਇਹਨਾਂ ਦੇ ਕੋਲ ਹੈ। ਹੁਣ ਉਹ ਸ਼੍ਰੋਮਣੀ ਕਮੇਟੀ ਦਾ ਪੂਰਾ ਵਫਦ ਜਿਹੜਾ ਹੈ ਉਹ ਹਰਜਿੰਦਰ ਸਿੰਘ ਧਾਮੀ, ਰਘਵੀਰ ਸਿੰਘ ਵਿਰਕ ਵਾਈਸ ਪ੍ਰੈਜ਼ੀਡੈਂਟ, ਮਹਿਤਾ, ਉਹ ਪੂਰੇ ਚੜ੍ਹੇ ਹੋਏ ਨੇ। ਕੱਲ੍ਹ ਯੂਬਾ ਸਿਟੀ ਆਏ ਆ ਉਹ ਕਿ ਜੀ ਅਸੀਂ ਇੱਥੇ ਪ੍ਰਿੰਟਿੰਗ ਪ੍ਰੈਸ ਲਾਉਣੀ ਹੈ, ਇੱਥੋਂ ਗੁਰੂ ਗ੍ਰੰਥ ਸਾਹਿਬ ਛਾਪਣਾ ਹੈ। ਇਹ ਇੰਨੇ ਏਕੜ 13.5 ਏਕੜ ਜ਼ਮੀਨ ਦਿਦਾਰ ਸਿੰਘ ਬੈਂਸ ਨੇ ਦਿੱਤੀ ਸੀ। ਉਹ ਕਈ ਵਾਰੀ ਪਹਿਲਾਂ ਮਹਿਤਾ ਐਂਡ ਕੰਪਨੀ ਕਿੰਨਾ ਬਜਟ ਖਾ ਗਏ ਹੋਣੇ ਨੇ ਜਾ ਕੇ ਉੱਥੇ ਆਪਣੇ ਟੂਰ ਦਾ ਪਾ ਕੇ, ਕਿੰਨੀ ਵਾਰੀ ਇੱਥੋਂ ਗੇੜਾ ਦੇ ਕੇ ਗਏ ਨੇ। ਹੁਣ ਐਨ ਇਸ ਮੌਕੇ 'ਤੇ ਜਦੋਂ ਖਬਰਾਂ ਨੇ ਕੱਲ੍ਹ ਬਾਬਾ ਗੁਰਬਖਸ਼ ਸਿੰਘ ਦਾ ਬੁੰਗਾ ਜਿਹੜਾ ਅਕਾਲ ਤਖਤ ਸਾਹਿਬ ਦੇ ਬਿਹਾਈਂਡ ਹੈ ਉਸ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਹੋਈ। ਇੱਕ ਬਈਏ ਨੇ ਯੂਪੀ ਦੇ ਨੇ ਜਿਹੜਾ ਹੁਣ ਪੁਲਿਸ ਕਸਟਡੀ 'ਚ ਹੈ, ਉਹ ਅੱਗੇ ਮਹਾਰਾਜ ਦੇ ਪਈ ਕਿਰਪਾਨ ਚੁੱਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸੇਵਾਦਾਰ ਅਲਰਟ ਸੀ, ਉਹਨੇ ਉਹਨੂੰ ਉੱਥੇ ਦਬੋਚ ਲਿਆ। ਪਰ ਇਹ ਘਟਨਾਵਾਂ ਹੋ ਰਹੀਆਂ ਨੇ। ਦੂਜੇ ਪਾਸੇ ਜਿਹੜਾ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਉਹ ਟੈਸਟੀਫਾਈ ਕਰ ਰਿਹਾ ਸਿੱਟ ਦੇ ਸਾਹਮਣੇ ਕਿ ਜੀ ਹੁਣ ਬਹਿਬਲ ਕਲਾਂ ਔਰ ਗੋਲੀकांड ਦਾ ਵੀ ਇਨਵੈਸਟੀਗੇਸ਼ਨ ਸਿੱਟ ਦੇ ਥੱਲੇ ਬਣਾਈ ਹੋਈ ਹੈ। ਉਹ ਕਹਿ ਰਿਹਾ ਜੀ ਸੁਖਬੀਰ ਬਾਦਲ ਨੇ ਤਾਂ ਜਿਹੜਾ ਸਭ ਕਨਫੈਸ ਕੀਤਾ ਸੀ ਸਾਡੇ ਸਾਹਮਣੇ ਕਿ ਜੀ ਦੇਖੋ ਪਬਲਿਕ ਸਾਡੇ ਰਿਕਾਰਡ। ਉਹ ਅਕਾਲ ਤਖਤ ਦਾ ਇੱਕ ਆਪਣਾ ਰੁਤਬਾ ਹੈ। ਇਸ ਹੱਦ ਤੱਕ ਗੱਲ ਡੀਜਨਰੇਸ਼ਨ ਇਹ ਨਹੀਂ ਵੀ ਬਾਦਲ ਟੱਬਰ ਜਾਂ ਦੂਜਾ ਕੀ ਹੈ। ਜਦੋਂ 2 ਦਸੰਬਰ ਦਾ ਫੈਸਲਾ 2024 ਦਾ ਦਿੱਤਾ ਸੀ ਜਥੇਦਾਰਾਂ ਗਿਆਨੀ ਹਰਪ੍ਰੀਤ ਸਿੰਘ ਦੇ ਥੱਲੇ ਐਕਟਿੰਗ ਜਥੇਦਾਰ ਔਰ ਰਘਬੀਰ ਸਿੰਘ, ਉਸ ਤੋਂ ਬਾਅਦ ਤਾਂ ਰਘਬੀਰ ਸਿੰਘ ਇੰਗਲੈਂਡ ਚਲਾ ਗਿਆ ਲਿਫਾਫੇ ਇਕੱਠੇ ਕਰਨ। ਜਿਹੜਾ ਵੇੜਾ ਸੀ ਡਿਸਾਈਸਿਵ ਹੋ ਕੇ ਕੌਮ 'ਚ ਵੀ ਇੱਕ ਹੋਪ ਜਾਗ ਗਈ ਸੀ। ਤੁਸੀਂ ਸਾਰੇ ਭਗੌੜੇ ਹੋ। ਹੁਣ ਧਾਮੀ ਆਪਣੀ ਪੂਰੀ ਟੀਮ ਰਹਿ ਕੇ ਇੱਥੇ ਅਮਰੀਕਾ 'ਚ ਸਾਨੂੰ ਦੱਸਣ ਤੁਸੀਂ ਜੀ ਸਿੱਖੀ ਪ੍ਰਚਾਰ ਸੈਂਟਰ ਕਾਇਮ ਕਰਨਾ ਹੈ, ਉੱਥੇ ਫਲਾਣਾ। ਇਹ ਕਿਹਦੇ ਏਜੰਡੇ ਨੂੰ ਕਿੱਥੇ ਫੋਲੋ ਕਰ ਰਹੇ ਨੇ? ਇਹ ਅਮਰੀਕਾ ਦੇ ਸਿੱਖਾਂ ਨੂੰ ਦੱਸਣਗੇ ਸਿੱਖੀ ਪ੍ਰਚਾਰ ਕੀ ਹੈ? ਤੁਹਾਡੀ ਆਪਣੀ ਗੈਰਤ, ਅਣਖ, ਵਿਕਾਂਦਰੂ ਮਾਲ ਤੁਸੀਂ ਹੋ। ਲੇਕਿਨ ਇਹ ਵੀ ਜਿਹੜਾ ਹੈ ਉਹ ਬਿਲਕੁਲ ਹੀ ਜਿਹਨੂੰ ਸਰੈਂਡਰ ਲਾਈਨ ਹੈ। ਹੁਣ ਉਹਨਾਂ ਨੇ ਜਦੋਂ ਮੋਦੀ ਦਾ ਇਹ ਸੈਲੀਬ੍ਰੇਟ ਕੀਤਾ ਕਿ ਜੀ ਨਹਿਰੂ ਨਾਲੋਂ ਵੀ ਜ਼ਿਆਦਾ ਵਕਤ ਹੋ ਗਏ, ਤੇ ਉਹਨਾਂ ਨੇ NDA ਬਣਾਉਣ ਦੇ ਵਿੱਚ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਅਸੀਂ ਪ੍ਰਕਾਸ਼ ਸਿੰਘ ਬਾਦਲ ਦਾ ਵੀ ਉਹਦੇ 'ਚ 7 ਜਿਹੜੇ ਬੰਦਿਆਂ ਦੇ ਨਾਂ ਲਏ, ਵਾਜਪਾਈ ਔਰ ਦੂਜੇ ਤੀਜੇ ਬਾਦਲ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ NDA ਦੇ ਕਰਨ ਦਾ। ਔਰ ਜਿਉਂ ਹੀ ਇਹ ਖਬਰ ਆਈ ਸੁਖਬੀਰ ਸਿੰਘ ਬਾਦਲ ਨੇ ਵੀ ਵਧਾਈ ਦੇ ਦਿੱਤੀ ਮੋਦੀ ਨੂੰ ਕਿ ਜੀ ਤੁਹਾਡੀ ਡਿਵੋਸ਼ਨ, ਡੈਡੀਕੇਸ਼ਨ ਫਲਾਣੇ ਦੇ ਥੱਲੇ ਜਿਹੜਾ ਦੇਸ਼ ਬੜੀ ਤਰੱਕੀ ਕਰ ਰਿਹਾ। ਔਰ ਇਹ ਜਿਹੜਾ ਇਸ ਦੇ ਉੱਤੇ ਐਮਿਡ ਰੀਨਿਊਡ ਅਲਾਇੰਸ ਟਾਕਸ SAD ਚੀਫ ਕੰਗ੍ਰੈਚੁਲੇਟਸ ਪ੍ਰਾਈਮ ਮਿਨਿਸਟਰ ਮੋਦੀ। ਕਿਉਂਕਿ ਕੱਲ੍ਹ ਹੀ ਕਿਸੇ BJP ਵਾਲੇ ਨੇ ਕਿਹਾ, ਉਹਨੇ ਕਿਹਾ ਜੀ ਅਜੇ ਦੂਰ ਹੈ ਇਲੈਕਸ਼ਨ ਆ। ਉਹਨੂੰ ਪੁੱਛਿਆ ਬਾਦਲ ਨਾਲ, ਹਾਂ ਕਹਿੰਦੇ ਸਿਆਸੀ ਗੱਠਜੋੜ ਦੂਜੇ ਤੀਜੇ ਹੁੰਦੇ ਰਹੇ। ਹੁਣ ਬਾਦਲ ਨੂੰ ਵੀ ਲੱਗਾ ਕਿ ਵੀ ਇਹ ਮੌਕਾ ਆ ਗਿਆ, ਹੁਣ ਤੁਸੀਂ ਜਿਹੜਾ ਵਧਾਈ ਵੀ ਦੇ ਦਿਓ, ਦੂਜਾ ਵੀ ਕਰ ਲਓ। ਹਾਲਾਂਕਿ ਇਸ ਦੇ ਉਲਟ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਹੁਣ ਇੱਕ BJP ਦਾ ਮਿਨਿਸਟਰ ਮਹਾਰਾਸ਼ਟਰ ਦਾ, ਉਹ ਪਹਿਲਾਂ ਉੱਥੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ 6 ਜੂਨ ਨੂੰ ਹੋ ਕੇ ਗਿਆ। ਔਰ ਕਿਉਂਕਿ ਜਿਹੜੇ ਅਲਾਇੰਸ ਦੀ ਗੱਲ ਵੀ ਤੋੜ ਰਹੇ ਨੇ BJP ਦੇ ਨਾਲ, ਉਹ ਕਹਿੰਦੇ ਦੇਖੋ ਜੀ BJP ਨੇ ਤਾਂ ਉੱਥੇ ਜਿਹੜਾ ਉਹਨਾਂ ਨੂੰ ਸ਼ਹੀਦ ਕਿਹਾ। ਹਮਲਾਵਰ ਜਿਹੜੀ ਟੀਮ ਸੀ ਉਹਨੂੰ ਹਮਲਾਵਰ ਜੂਨ 84 ਦੇ ਉਹਨਾਂ ਨੂੰ ਅਬਦਾਲੀ ਦੇ ਨਾਲ ਤਸ਼ਬੀਹ ਦਿੱਤੀ। ਜਿਉਂ ਹੀ ਇਹ ਖਬਰ ਲੱਗਦੀ ਹੈ ਨਾਲ ਦੀ ਨਾਲ ਹੀ ਅਮਿਤ ਸ਼ਾਹ ਔਰ ਦੂਸਰੇ ਦਾ ਆ ਗਿਆ, ਉਹਨੇ ਕਿਹਾ ਜੀ ਇਹ ਉਹਦੇ ਨਿੱਜੀ ਵਿਚਾਰ ਨੇ, ਇਹਦੇ ਨਾਲ ਕੋਈ ਸਾਡਾ ਤਾਲੁਕ ਨਹੀਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਵੇਲੇ ਸੁਖਬੀਰ ਬਾਦਲ ਬੇਤਾਬ ਹੈ BJP ਦੀ ਗੋਦ 'ਚ ਬਹਿਣ ਲਈ। ਤੇ BJP ਵੀ ਜਿਹਨੂੰ ਕਹਿੰਦੇ ਨੇ ਕਿ ਵੀ ਘੀਸੀ ਕਰਾ ਕੇ, ਪੰਜਾਬੀ ਦਾ ਹੀ ਲਫ਼ਜ਼ ਆ, ਅੰਗਰੇਜ਼ੀ ਨਹੀਂ ਹੋ ਸਕਦੀ ਉਹਨੂੰ, ਉਹ ਦੱਸਣਾ ਚਾਹੁੰਦੇ ਨੇ ਕਿ ਵੀ ਮੁੜ ਕੇ ਇਹ ਹੋਏਗਾ ਵੀ ਦੱਸੋ ਹੁਣ ਅੱਧੋ ਅੱਧ ਸੀਟਾਂ ਵੀ ਨਹੀਂ ਜ਼ਿਆਦਾ BJP ਦੇਖੋ ਜੀ ਸਾਡੇ ਤਾਂ ਇੰਨੇ ਸਟਾਰ ਵਾਟ ਨੇ, ਇੰਨਾ ਸਾਡਾ ਪਾਰਟ ਹੈ। ਸੋ ਇਹ ਹੈ ਜਦੋਂ ਅਸੀਂ ਕਿਸੇ ਸੰਸਥਾ ਦੇ ਜਵਾਲ ਦੀ, ਅਕਾਲੀ ਦਲ ਦਾ ਜਵਾਲ ਜੇ ਤਾਂ ਇੱਕ ਮਹਿਜ਼ ਪਾਰਟੀ ਹੁੰਦੀ, ਪੋਲੀਟੀਕਲ ਪਾਰਟੀ ਆਈ ਚਲੀ ਗਈ। ਅਫਸੋਸ ਇਸ ਗੱਲ ਦਾ ਹੈ ਕਿ 100 ਸਾਲ ਅਕਾਲੀ ਦਲ ਔਰ ਪੰਥ ਸਿਨੋਨਿਮਸ ਸੀ, ਇੱਕ ਅਰਥ ਸੀ। ਅੱਜ ਵੀ ਉਹ ਜਨਰੇਸ਼ਨ ਸਾਡੇ ਬਾਬਿਆਂ ਮਾਤਾਵਾਂ ਦੀ ਹੈ ਜਿਹੜੇ ਜਦੋਂ ਘਰਾਂ ਦੇ ਵਿੱਚ ਵੀ ਹੁੰਦਾ ਸੀ ਕਹਿੰਦੇ ਜੀ ਵੋਟ ਤਾਂ ਅਸੀਂ ਪੰਥ ਨੂੰ ਪਾਉਣੀ। ਉਹਨਾਂ ਦੇ ਲਈ ਪੰਥ ਦਾ ਮਤਲਬ ਤੱਕੜੀ ਸੀ। ਔਰ ਉਹ ਜਿਹੜਾ ਪੰਥ ਦੇ ਨਾਲ ਸਿਨੋਨਿਮਸ ਅਕਾਲੀ ਦਲ ਸੀ ਜਿਹਨੂੰ ਬਾਦਲਾਂ ਨੇ ਆਪਣੀ ਜਗੀਰ ਬਣਾਇਆ, ਅੱਜ ਉਹਨਾਂ ਨੇ ਕਿੱਥੇ ਲਿਆ ਕੇ ਸੁੱਟਿਆ। 100 ਸਾਲ ਬਾਅਦ RSS ਇੱਕ ਅਨਨੋਨ
ਇੱਕ ਰੇਸਿਸਟ ਗਰੁੱਪ ਚੋਂ ਨਿਕਲ ਕੇ ਇੱਕ ਪੋਲੀਟੀਕਲ ਪਾਵਰ ਹਥਿਆਈ। ਔਰ ਇਹ ਅਕਾਲੀ ਦਲ, ਇਹ ਨਹੀਂ ਕਿ ਕੋਈ ਅਕਾਲੀ ਦਲ ਨੇ ਕੋਈ ਭਾਰਤ ਦੀ ਰਾਜਨੀਤੀ 'ਚ ਕੋਈ ਜ਼ੋਰ ਦਿਖਾਣੇ ਸੀ। ਜਿਹੜੀ ਸਿੱਖ ਕੌਮ ਦੀ ਨੁਮਾਇੰਦਗੀ ਕਰਦੀ ਪੰਜ ਕਕਾਰੀ ਖਾਲਸਾਈ ਰੂਪ ਦੇ ਉਸ ਰੂਪ ਨੂੰ, ਜਿਹੜਾ ਨੀਲਾ ਰੰਗ ਪੱਗ ਦਾ ਜਿਨ੍ਹਾਂ ਨੇ ਰੱਖਿਆ, ਜਿਨ੍ਹਾਂ ਨੇ ਪੰਥ ਦੀ ਰਾਜਨੀਤੀ ਦੀ ਗੱਲ ਕੀਤੀ, ਜਿਹੜਾ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ, ਜਿਸ ਬਾਰੇ ਜਦੋਂ ਮਾਸਟਰ ਅਕਾਲੀ ਦਲ ਔਰ ਸੰਤ ਅਕਾਲੀ ਦਲ ਦਾ ਸਮਝੌਤਾ ਹੋਇਆ ਜਾਂ ਉਸ ਡਾਕੂਮੈਂਟ ਦੇ ਵਿੱਚ ਸੀ ਕਿ ਔਰ ਆਨੰਦਪੁਰ ਦਾ ਮਤਾ ਕਿ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਥਕ ਰਵਾਇਤਾਂ ਅਨੁਸਾਰ ਖਾਲਸਾ ਜੀ ਕੇ ਬੋਲਬਾਲੇ ਹੈ। ਇਸ ਬੋਲਬਾਲੇ ਦੇ ਲਈ ਯੋਗ ਦੇਸ਼ ਕਾਲ ਦੀ ਘਾੜਨਾ, ਇਹ ਅਕਾਲੀ ਦਲ ਦਾ ਰਾਜਸੀ ਮਨੋਰਥ ਹੈ ਕਿ ਉਹ ਅਸੀਂ ਟਾਈਮ ਐਂਡ ਸਪੇਸ ਦੇ ਵਿੱਚ ਉਹ ਮੁਲਕ ਕ੍ਰੀਏਟ ਕਰ ਰਹੇ ਜਿੱਥੇ ਖਾਲਸਾ ਜੀ ਕੇ ਬੋਲਬਾਲੇ ਹੋਣ। ਤੇ ਅੱਜ ਜਿਹੜਾ ਉਹ ਗੋਗੜ ਛੱਡ ਕੇ ਬੈਠਾ ਤੇ ਉਹ ਬੇਤਾਬ ਹੋਇਆ ਕਿ ਕਦੋਂ ਜਿਹੜਾ ਅਮਿਤ ਸ਼ਾਹ ਆਪਣੀ ਗੋਦ 'ਚ ਬਿਠਾ ਲਏ। ਹੁਣ ਇਹ ਹੈ ਜਵਾਲ। ਔਰ ਇਹ ਇਕੱਲਾ ਇੱਕ ਪਾਰਟੀ ਦਾ ਐਂਡ ਨਹੀਂ ਹੈ, ਇਹ ਇੱਕ ਉਸ ਪੰਥਕ, ਇੱਕ ਉਸ ਪਿੜ ਦੇ ਵਿੱਚ ਉਸ ਧਿਰ ਦਾ ਜਿਹਦੇ ਤੇ ਪੰਥ ਨੇ ਇਤਬਾਰ ਕੀਤਾ 100 ਸਾਲ, ਜਿਨ੍ਹਾਂ ਨੂੰ ਜਿਹੜਾ ਬਿਲਡ ਕੀਤਾ, ਅੱਜ ਉਹਨਾਂ ਨੇ ਲਿਆ ਕੇ ਉਸ ਪੰਥਕ ਪੋਲੀਟੀਕਲ ਐਸਪੀਰੇਸ਼ਨਸ ਨੂੰ ਕਿਵੇਂ ਰੋਲਿਆ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਟੋਨੀ ਜਿਹੜੀ ਢੀਂਡਸਾ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਸੋਨਮਾਲ ਜੀ ਵੀ ਔਰ ਖਾਲਸਾ ਦੇਸ਼ ਪੰਜਾਬ ਜੀ ਵੀ, ਕੁਸਕਰ ਜੀ ਵੀ ਔਰ ਫਿਰ ਇਸ ਤਰ੍ਹਾਂ ਗੱਭਰੂ ਜੀ ਕਹਿੰਦੇ ਨੇ ਕਿ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ ਡਾਕਟਰ ਸਾਹਿਬ। ਆਈ ਵਿਸ਼ ਆਵਰ ਕਮਿਊਨਿਟੀ had more leaders with such intellect। और फिर बहुत शुक्रिया भाई साहब ਤੁਹਾਡੇ ਕੰਪਲੀਮੈਂਟ ਲਈ। और फिर इसी तरह मोहम्मद याकूब जी कहते हैं जी वेलकम डॉक्टर साहब। और मिस नीलम आज 11 जून 2026 वक्त बहुत तेज़ी से गुजर रहा है, खालसा फॉर खालिस्तान। और फिर इस तरह जसवीर भरा जी भी फतेह बुलाते ने। और फिर इसी तरह साढ़े कोल जड़े सैयद अमजद नूर जड़े ने ਉਹ ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾ। ਡਾਕਟਰ ਸਾਹਿਬ ਜੀ ਜ਼ਿੰਦਾਬਾਦ, ਸਲਾਮ ਔਰ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਸਈਦ ਅਜਮਲ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ और सलाम। मोहम्मद याकूब जी कहते हैं कि मुझे याद है कि 1973 में मैं 10 साल का था और महाराजा रणजीत सिंह की बरसी के मौके पर बहुत सारे जड़े खालसा लाहौर में घूम फिर रहे थे। जी जी। और फिर कहते हैं कि मर्दे मोमिन, मर्दे हक, ज़ियाउल हक। और फिर इसी तरह अमरजीत सानी जी भी और मोहम्मद याकूब जी कहते हैं कि डॉक्टर साहब पाक फौज ने आज़ाद कश्मीर में अवाम पर गोली क्यों चलाई, अब सारा कश्मीर पाकिस्तान के खिलाफ हो चुका है। ਇਸ ਦੇ ਉੱਤੇ ਅਸੀਂ ਕੱਲ੍ਹ ਇੱਕ ਡਿਟੇਲ ਸੈਗਮੈਂਟ ਕੀਤਾ ਸੀ ਔਰ ਉਸ ਨੂੰ ਪਸੰਦ ਵੀ ਕੀਤਾ ਗਿਆ। ਅਸੀਂ ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਵੀ ਇੱਕ ਬੈਲੈਂਸਡ ਅਪਰੋਚ ਹੋਏ ਔਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਦੀਆਂ ਅਥਾਰਟੀਜ਼ ਨੂੰ ਵੀ ਕਿ ਇਹ ਬੜਾ ਸੈਂਸਿਟਿਵ ਮਸਲਾ ਹੈ, ਇਹਨੂੰ ਇੰਟੈਲੀਜੈਂਟਲੀ ਵਿਦ ਸੈਂਸਿਟਿਵਿਟੀ ਹੈਂਡਲ ਕਰੋ। ਹਰ ਥਾਂ 'ਤੇ ਤਾਕਤ ਜਿਹੜੀ ਹੈ ਉਹ ਮਸਲੇ ਦਾ ਹੱਲ ਨਹੀਂ ਹੁੰਦੀ। ਕਸ਼ਮੀਰ ਦੀ ਲੀਡਰਸ਼ਿਪ ਦੇ ਨਾਲ, ਆਜ਼ਾਦ ਕਸ਼ਮੀਰ ਦੀ ਲੀਡਰਸ਼ਿਪ ਦੇ ਨਾਲ ਗੁਫ਼ਤਗੂ ਕਰੋ ਔਰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰੋ। ਨਹੀਂ ਤਾਂ ਤੁਸੀਂ ਕਸ਼ਮੀਰ ਨੂੰ ਦੁਸ਼ਮਣ ਦੀ ਝੋਲੀ ਦੇ ਵਿੱਚ ਸੁੱਟ ਰਹੇ ਹੋ ਔਰ ਉਹ ਪਹਿਲਾਂ ਹੀ ਤਿਆਰ ਬੈਠੇ ਨੇ, ਔਰ ਉਹਨਾਂ ਦੀਆਂ ਏਜੰਸੀਆਂ ਉਹ ਆਜ਼ਾਦ ਕਸ਼ਮੀਰ ਦੇ ਵਿੱਚ ਵੀ ਉਸ ਕਿਸਮ ਦਾ ਹੀ ਮਾਹੌਲ ਬਣਾ ਦੇਣਗੀਆਂ ਜੋ ਕੁਛ ਉਹਨਾਂ ਨੇ ਬਲੋਚਿਸਤਾਨ ਦੇ ਵਿੱਚ ਔਰ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਹਵਾਲੇ ਨਾਲ ਜੋ ਇਹ ਕਰਤੂਤਾਂ ਉੱਥੇ ਕਰ ਰਹੇ ਨੇ ਦਹਿਸ਼ਤਗਰਦੀ ਦੀਆਂ। और फिर कहते हैं कि कभी कभी मुझे लगता है कि ईरान USA वॉर नूरा कुश्ती लगती है और बहुत से लोग भी कहते हैं कि यही है। और आपका क्या? नहीं, व्यापारी पैसे बना रहे हैं, इनसाइड ट्रेडिंग भी चल रही है और ਨੂਰਾ ਕੁਸ਼ਤੀ ਤਾਂ ਨਹੀਂ ਹੈ, ਲੇਕਿਨ ਇਹ ਹੈ ਕਿ ਵੀ ਇਹਨੂੰ ਪ੍ਰੋਲੋਂਗ ਕਰਨ 'ਚ ਕਿਹਦੇ ਹਿੱਤ ਨੇ ਉਹ ਨਜ਼ਰ ਆ ਰਿਹਾ ਕਿ ਭਾਈ ਜਦੋਂ ਆਇਲ ਪ੍ਰਾਈਸਿਸ ਔਰ ਅਪ ਡਾਊਨ ਹੁੰਦੇ ਨੇ और इनसाइड ट्रेडिंग चलती है तो हु इज़ बेनिफिटिंग। और फिर कहते हैं या जो बीजेपी है ये इंडिया के फ्लैग में ग्रीन कलर को कैसे बर्दाश्त कर रहे हैं?
ਇਹ ਬਦਲ ਦੇਗਾ ਜੀ, ਨਾ ਗ੍ਰੀਨ ਰਹਿਣਾ ਹੈ, ਨਾ ਚਿੱਟਾ ਰਹਿਣਾ ਹੈ, ਉਹੀ ਰਹੇਗਾ ਉਹਨਾਂ ਦੀ ਧਵਜ ਜਿਹੜੀ ਹੈ ਭਗਵਾ। और कहते मुझे लगता है कि बीजेपी इंडिया के फ्लैग को भी चेंज कर ਉਹ ਤਾਂ ਬਿਲਕੁਲ, ਉਹ ਤਾਂ ਉਹਨਾਂ ਨੇ ਕਈ ਦਹਾਈਆਂ ਉਹਨਾਂ ਨੇ ਝੁਲਾਇਆ ਹੀ ਨਹੀਂ। ਉਹ ਜਦੋਂ ਬਹੁਤ ਕ੍ਰਿਟਿਸਿਜ਼ਮ ਹੋਇਆ ਤਾਂ ਨਾਗਪੁਰ 'ਚ ਇਹਨਾਂ ਨੇ ਝੁਲਾਇਆ, ਤਾਂ ਮੰਨਦੇ ਨਹੀਂ ਹੈ। ਉਹਨਾਂ ਦੇ ਫੰਕਸ਼ਨ ਸਾਰੇ ਆਪਣੇ ਭਗਵਾ ਧਵਜ ਜਿਹੜਾ ਹਿੰਦੂਆਂ ਦਾ ਹੈ। और पीस लाइट सिंह जड़े कहते एक पिता एक इसके हम बारक, और माई पलविंदर सिंह जी भी फतेह बुलाते हैं। और इस तरह अपने व्यूज़ को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानू भेजना ना भुलना साडे इस पते ते SOSHTV ते असीं अपना प्रोग्राम लैके फिर दोबारा तुहाडे सन्मुख होवांगे। तद तक लई मैनूं ते अपना सुना गया दो दिखते रहो। TV रिफो बुला दिओ फतेह। वाहिगुरू जी का खालसा वाहिगुरू जी की फतेह। रब राखा।